ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਮੈਂ ਨਹੀਂ ਬੋਲਣਾ ਤੇਰੇ ਨਾਲ। ਹੈ ਆਹੋ, ਕੀ ਹੋ ਗਿਆ? ਕਿੰਨੀ ਝੂਠੀ ਆ। ਹੈ ਹਾਂ, ਮੈਂ ਝੂਠੀ? ਵਾਦਾ ਫਰਾਮੋਸ਼। ਵਾਦਾ ਫਰਾਮੋਸ਼? ਹਾਂ, ਮੈਂ ਕਿਹੜਾ ਵਾਦਾ ਨਹੀਂ ਨਿਭਾਇਆ ਬਈ? ਤੂੰ ਤਾਂ ਵਾਦਾ ਕਰਕੇ ਗਈ ਸੀ, ਹੁਣ ਨਾ ਮੈਂ ਵਾਪਸ ਮੁੜੀ। ਅੱਛਾ, ਹਾਂ, ਉਹ ਨਾ ਛੁੱਟੀਆਂ ਕਹਿੰਦੇ ਆ ਉਹਨੂੰ। ਅੱਛਾ, ਛੁੱਟੀਆਂ ਕਹਿੰਦੇ। ਤੂੰ ਤਾਂ ਕਹਿੰਦੀ ਸੀ ਮੇਰੀ ਪੱਕੀ ਛੁੱਟੀ ਹੋ ਗਈ। ਅੱਛਾ, ਮੈਂ ਤਾਂ ਬੜਾ ਖੁਸ਼ ਸੀ। ਮੇਰੇ ਤਾਂ ਦਿਲ ਦੇ ਅੰਦਰ ਰਸਗੁੱਲੇ ਫਟ ਰਹੇ ਸੀ, ਰਸਗੁੱਲੇ। ਆਹਾਂ, ਇੱਕ ਮਿੰਟ, ਲੱਡੂ ਫੁੱਟਦੇ ਆ, ਰਸਗੁੱਲੇ ਨਹੀਂ ਫੁੱਟਦੇ। ਜਦੋਂ ਖੁਸ਼ੀ ਜ਼ਿਆਦਾ ਵੱਧ ਜਾਵੇ ਫਿਰ ਰਸਗੁੱਲਿਆਂ 'ਚ ਬਦਲਦੀ ਆ। ਅੱਛਾ, ਹਾਂਜੀ। ਤੁਹਾਡੀ ਖੁਸ਼ੀ ਨਾਲ ਹੁਣ ਮੈਂ ਜਲੇਬੀ ਕਰ ਦਿੱਤੀ ਹੈ। ਜਲੇਬੀ ਨਹੀਂ ਕਰ ਦਿੱਤੀ, ਬੇੜਾ ਗਰਕ ਕਰ ਦਿੱਤਾ ਮੇਰੀ ਖੁਸ਼ੀ ਦਾ ਤੈਂ। ਹਾਂ, ਦੇਖ ਲੋ ਇਹ ਲੋਗੋ। ਵੈਸੇ ਇੱਕ ਗੱਲ ਮੈਂ ਤੈਨੂੰ ਦੱਸਾਂ, ਲੋਕਾਂ ਨੂੰ ਕੀ ਕਹਿਣਾ ਤੈਂ, ਮੈਨੂੰ ਆਪਦੀ ਕਿਸਮਤ ਦਾ ਪਤਾ। ਕੀ? ਮੇਰੀ ਮਾਂ ਵੀ ਕਹਿੰਦੀ ਹੁੰਦੀ ਸੀ, ਕੀ ਭਲਾ? ਪੁੱਤ ਭਗਵਾਨ ਦੀ ਖੁਸ਼ੀ ਵਿੱਚ ਹੀ ਸਾਰਿਆਂ ਦੀ ਖੁਸ਼ੀ ਆ। ਹੈ? ਹਾਂ, ਮੈਂ ਤਾਂ ਕਹਿੰਦਾ ਸੀ, ਮੈਂ ਕਿਹਾ ਬੀਬੀ ਮੈਂ ਤਾਂ ਆਪ ਖੁਸ਼ੀ ਨੂੰ ਪਸੰਦ ਕਰਦਾ, ਪਰ ਭਗਵਾਨ ਹੀ ਨਾ ਮੈਨੂੰ ਪਸੰਦ ਕਰਦਾ। ਵੇਖੋ ਕਿੱਥੇ ਗੱਲ ਚੱਲੀ, ਕਿੱਥੇ ਆਪਣੀ ਖੁਸ਼ੀ ਦੇ ਵੱਲ ਆ ਗਏ। ਹਰ ਚੀਜ਼ ਇਸ ਬੰਦੇ ਨੂੰ ਪਰਸਨਲ ਚਾਹੀਦੀ ਹੈ। ਪਰ ਮੈਂ ਆ ਚੁੱਕੀ ਹਾਂ ਜੀ ਵਾਪਸ, ਤੁਹਾਡੀ ਆਰਜੇ ਰਮਨੀਕ ਕੌਰ। ਕਿਸੇ ਦੇ ਹੁਣ ਦਿਲ ਦੇ ਵਿੱਚ ਕੀ ਅਰਮਾਨ ਨੇ, ਉਹ ਅਰਮਾਨ ਪੂਰੇ ਨਹੀਂ ਹੋਏ। ਕਿਸੇ ਦੀਆਂ ਦਿਲ ਦੀਆਂ ਗੱਲਾਂ ਤਬਾਹ ਹੋ ਗਈਆਂ ਨੇ, ਕਿਸੇ ਦੀ ਗੱਲ ਨਹੀਂ ਮੰਨੀ ਗਈ, ਉਹਦੇ ਚ ਮੇਰਾ ਕੀ ਕਸੂਰ? ਸਾਡੇ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ, ਕੁਝ ਨੈਣਾ ਰਸਤੇ ਵਹਿ ਗਈਆਂ, ਸਾਡੇ ਖਾਬ ਨਾ ਪੂਰੇ ਹੋਏ ਨਹੀਂ। ਤੈਨੂੰ ਚੇਤੇ ਕਰਕੇ ਅਸੀਂ ਹੁਬਕੀ ਰੋਏ ਨਹੀਂ, ਤੈਨੂੰ ਚੇਤੇ ਕਰਕੇ। ਮੈਨੂੰ? ਦਵਿੰਦਰ ਕੋਹਿਨੂਰ। ਅੱਛਾ, ਨਹੀਂ ਤੁਸੀਂ ਮੈਨੂੰ ਸੱਚੀ ਚੇਤਾ ਕਰਕੇ ਨਹੀਂ ਰੋਏ? ਨਾ, ਚੇਤਾ ਕਰਕੇ ਤੈਨੂੰ ਰੋਣਾ? ਹੈ ਓਏ ਹੁਣ ਰੋਣ ਡਿਆ ਆ, ਹੁਣ ਰੋਣਾ ਨਿਕਲਣ ਡਿਆ ਸਾਡਾ। ਆ ਦੇਖ ਲਓ, ਹਾਂ, ਆ ਹਾਲ ਆ ਇਹਨਾਂ ਦਾ। ਬੰਦੇ ਨੂੰ ਕੋਈ ਜੀ ਆਇਆਂ ਨੂੰ ਨਹੀਂ, ਸਤਿ ਸ੍ਰੀ ਅਕਾਲ ਨਹੀਂ, ਵੈਲਕਮ ਨਹੀਂ। ਕਿੱਥੇ ਰਹਿ ਗਈ ਸੀ, ਕਿਵੇਂ ਦੀਆਂ ਰਹੀਆਂ ਛੁੱਟੀਆਂ, ਠੀਕ ਠਾਕ ਸੀ, ਸਹੀ ਸਲਾਮਤ ਪਹੁੰਚ ਗਏ ਸੀ, ਕੋਈ ਏਦਾਂ ਦੀ ਗੱਲਬਾਤ ਨਹੀਂ। ਮੇਰੀ ਪੁੱਛਦੀ ਆ ਜੀਬ। ਹਾਂ ਦੱਸ, ਕਿੱਥੇ ਰਹਿ ਗਈ ਸੀ, ਕਿੱਦਾਂ ਦੀਆਂ ਸੀ ਛੁੱਟੀਆਂ, ਠੀਕ ਸੀ? ਹਾਂ, ਮੈਂ ਬਿਲਕੁਲ ਠੀਕ ਸੀ, ਮੇਰੀਆਂ ਛੁੱਟੀਆਂ ਵੀ ਠੀਕ ਸੀ, ਮੈਂ ਬਿਲਕੁਲ ਸਹੀ ਰਹੀ ਹਾਂ ਤੇ ਅੱਛਾ। ਵਾਪਸ ਆ ਗਈ ਹਾਂ ਹੁਣ। ਇਸ ਲਈ ਆਪਣੇ ਆਪ ਨੂੰ ਚੁੰਡੀ ਮਾਰੋ ਤੇ ਵਾਪਸ ਆ ਗਈ ਹਾਂ ਹੁਣ। ਫਿਰ ਤੋਂ ਲੜਾਈਆਂ ਸ਼ੁਰੂ। ਲਓ ਜੀ, ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਇਸ ਵੇਲੇ ਤੁਹਾਡੇ ਨਾਲ ਤੁਹਾਡੇ ਆਪਣੇ ਹਰਮਨ ਪਿਆਰੇ, ਹਰ ਦਿਲ ਅਜੀਜ਼, ਤੁਹਾਡੀ ਆਪਣੀ ਇਹ ਪਿਆਰੀ ਜਿਹੀ ਆਵਾਜ਼ ਰਮਨੀਕ ਕੌਰ। ਹਾਂਜੀ, ਰਮਨੀਕ ਕੌਰ ਹੀ। ਅੱਛਾ, ਰਮਨੀਕ ਕੌਰ। ਤੇ ਆ ਜਿਹੜਾ ਬੈਠਾ ਚਰਨਜੀਤ ਜੋਗੀ, ਉਹ? ਅੱਛਾ, ਇਹ ਤਾਂ ਪਹਿਲਾਂ ਵੀ ਸੀ, ਅੱਜ ਵੀ ਸੀ, ਬੁੱਢਾ ਠੇਰਾ ਹੋ ਗਿਆ। ਇਹਨੂੰ ਕਿਹਨੇ ਪੁੱਛਣਾ ਤੇ ਮੈਨੂੰ ਆਣਾ, ਨਵੇਂ ਨਵੇਂ ਪ੍ਰਾਹੁਣੇ ਨੂੰ। ਤੂੰ ਪ੍ਰਾਹੁਣੇ ਨਹੀਂ ਹੈਗੀ। ਹਾਂ, ਇੱਕ ਦਿਨ ਪ੍ਰਾਹੁਣਾ, ਹਾਂ, ਦੂਜੇ ਦਿਨ ਖਸਮ ਖਾਣਾ, ਅੱਛਾ, ਤੀਜੇ ਦਿਨ ਦਾਦੇ ਮਗਾਣਾ। ਹਾਂ। ਤੂੰ ਜਾ, ਹੁਣ ਬਥੇਰੀ ਹੋ ਗਈ ਤੇਰੀ ਪ੍ਰਾਹੁਣਚਾਰੀ। ਅੱਛਾ, ਹਾਂ, ਅੱਛਾ, ਮੈਂ ਹੋ ਗਿਆ ਬੁੱਢਾ ਠੇਰਾ। ਆਪਾਂ ਤੇ ਹਲੇ ਕੱਲ ਦੇ ਜਵਾਕ ਆ। ਹੋ ਨਹੀਂ, ਆਪਾਂ ਤਾਂ ਰੋਟੀ ਨੂੰ ਚੋਚੀ ਕਹਿੰਦੇ ਆ, ਆਪਾਂ ਤੇ ਪਾਣੀ ਨੂੰ ਮਾਈ ਕਹਿੰਦੇ ਆ। ਤੇਰੇ ਨਾਲ ਦੇ ਤਾਂ ਲੋਕਾਂ ਨੇ ਪਿੱਪਲ ਵੱਢ ਕੇ ਨਾ ਲੰਗਰਾਂ ਦੇ ਵਿੱਚ ਵਰਤਾਤੇ। ਅੱਛਾ, ਹਾਂ, ਉੱਥੇ ਹੀ ਬਾਲਣ ਬਣਾ ਲਿਆ ਅਗਲਿਆਂ ਨੇ। ਹਾਏ, ਲੋਕਾਂ ਨੇ ਕਿੰਨੀ ਮਿਸ ਕੀਤੀ ਹੋਣੀ ਨਾ ਆਪਣੀ ਇਹ ਚੋਲ ਮੋਲ। ਹਾਂ, ਚੋਲ ਮੋਲ ਮਿਸ ਨਹੀਂ ਕੀਤਾ। ਅਗਲੇ ਕਹਿੰਦੇ ਸੀ ਚਲੋ ਇਹਦਾ ਵੀ ਵਿਚਾਰੇ ਦਾ ਕਿਤੇ ਭਲਾ ਹੋਇਆ। ਓਹੋ, ਅੱਛਾ। ਹਾਂਜੀ। ਬੜੀ ਜਨਤਾ ਨੇ ਪੁੱਛਿਆ, ਰਮਨੀਕ ਕੌਰ ਜੀ ਕਿੱਥੇ ਰਹਿ ਗਏ ਹੋ, ਨਜ਼ਰ ਨਹੀਂ ਆਉਂਦੇ। ਇਹ ਕਿਹੜੀ ਜਨਤਾ ਨੇ? ਆ ਇਹਨਾਂ ਨੂੰ ਹੀ ਪੁੱਛੋ। ਜੇ ਆਪਣੀ ਲੜਾਈ ਖਤਮ ਹੋ ਗਈ ਹੋਵੇ ਤੇ ਆਪਣੀ ਬਚਪਨ ਦੀਆਂ ਹੀ ਗੱਲਾਂ ਛੇੜ ਲਓ। ਲਓ ਜੀ, ਬਚਪਨ ਦੀਆਂ ਗੱਲਾਂ ਛੇੜ ਲੈਨੇ ਆ। ਦੇਖੋ, ਮੈਂ 70 ਤੋਂ 80 ਦੇ ਦਸ਼ਕ ਦਾ ਜਿਹੜਾ ਬਚਪਨ। ਅੱਛਾ, 70 ਤੋਂ 80 ਜਦੋਂ ਕਿਹਾ ਨਾ, ਮੈਨੂੰ ਲੱਗਾ ਤੁਹਾਡੀ ਉਮਰ ਇੰਨੀ ਹੋ ਗਈ ਆ। ਉਹ ਨਹੀਂ, ਮੰਨ ਗਏ ਅਲਟੀਮੇਟਲੀ। ਉਹ ਮੈਂ ਕਹਾ, ਮੈਂ ਤਾਂ ਉਹ ਆ, ਤੂੰ ਤਾਂ ਖੈਰ ਹੋਣੀ ਆ 50 ਤੋਂ 60 ਦੀ। ਅੱਛਾ, ਹਾਂਜੀ। ਖੈਰ, 70 ਤੋਂ 80 ਦੇ ਸ਼ੱਕੀ ਅਸੀਂ ਉਹ ਬਚਪਨ ਹੰਡਾਇਆ ਕਿ ਜਿਹੜਾ ਜਦੋਂ ਸਾਨੂੰ ਨਾ ਦੁਪਹਿਰ ਨੂੰ ਕਿਤੇ ਧਿਆ ਲੱਗਦੀ ਹੁੰਦੀ ਸੀ, ਓਏ ਹੋਏ ਹੋਏ, એનર્ਜੀ ਵਧਾਉਣ ਦੇ ਵਾਸਤੇ ਅਸੀਂ ਕੀ ਲੈ ਕੇ ਆਉਂਦੇ ਹੁੰਦੇ ਸੀਗੇ? ਰੂਹ ਅਫਜ਼ਾ।
ਓ ਅਸੀਂ ਤੇ ਸ਼ਿਕੰਜਵੀ ਵੀ ਪੀਤੀ ਆ। ਹਾਂ ਬਈ ਉਹ ਰੂਹ ਅਫਜ਼ਾ ਦੇ ਵਿੱਚ ਨਾ ਅੱਜ ਅਫਜ਼ਾ ਤਾਂ ਹੈਗੀ ਆ ਪਰ ਰੂਹ ਨਿਕਲ ਗਈ ਆ। ਸਹੀ ਗੱਲ ਹੈ ਜੀ। ਅਸੀਂ ਹੁਣ ਰੈੱਡ ਬੁੱਲ ਤੱਕ ਪਹੁੰਚ ਗਏ ਆ। ਔਰ ਦੇਖੋ ਇਹ ਜਿਹੜਾ ਸਫ਼ਰ ਹੈ ਇਹ ਅਸੀਂ ਦੇਖਿਆ। ਹੁਣ ਰੈੱਡ ਬੁੱਲ ਤੋਂ ਅੱਗੇ ਦਾ ਜਿਹੜਾ ਸਫ਼ਰ ਆ ਉਹ ਜਵਾਨ ਜਵਾਕ ਦੇਖਣਗੇ। ਅੱਛਾ। ਔਰ ਤੂੰ ਤਾਂ ਚੱਲ ਬਸਣਾ ਹੋਰ 2-4 ਸਾਲਾਂ ਨੂੰ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ, ਤੇ ਨਜ਼ਰੀਏ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਸਾਰਿਆਂ ਦੀ ਜਿਨ੍ਹਾਂ ਨੇ 70 ਤੇ 80 ਦੇ ਦਸ਼ਕ ਦੇ ਵਿੱਚ ਆਪਣਾ ਬਚਪਨ ਵੀ ਜੀਆ ਹੈ। ਉਸ ਤੋਂ ਬਾਅਦ ਅੱਜ ਦੀ ਡੇਟ ਤੱਕ ਵੀ ਜੋ ਬਦਲਾਅ ਆਏ ਨੇ ਉਹਨਾਂ ਸਾਰੇ ਬਦਲਾਵਾਂ ਨੂੰ ਹੂਬਹੂ ਦੇਖਿਆ ਤੇ ਹੰਡਾਇਆ ਵੀ ਹੈ। ਬਿਲਕੁਲ ਜੀ। ਜੇਕਰ ਗੱਲ ਕਰੀਏ ਉਸ ਸਮੇਂ ਦੀ ਤਾਂ ਉਸ ਸਮੇਂ ਦੇ ਵਿੱਚ ਤੇਰੇ ਨਾਲ ਹੀ ਮਾਚਿਸ ਦੀ ਤੀਲੀ ਦੀ ਖੋਜ ਵੀ ਹੋਈ ਸੀ। ਅੱਛਾ। ਹਾਂ, ਮਾਚਿਸ ਦੀ ਡੱਬੀ ਬਣੀ ਸੀ ਤੇ ਉਸੇ ਡੱਬੀ ਦੇ ਨਾਲ ਹਨਾ ਅਸੀਂ ਜਦੋਂ ਘਰ ਦੇ ਸਾਰੀਆਂ ਤੀਲਾਂ ਮਕਾ ਲੈਂਦੇ ਹੁੰਦੇ ਸੀਗੇ, ਉਸੇ ਡੱਬੀ ਦੇ ਨਾਲ ਅਸੀਂ ਖੇਡਦੇ ਵੀ ਰਹੇ ਆ। ਬਿਲਕੁਲ ਜੀ। ਔਰ ਮਾਚਿਸ ਦੀ ਤੀਲੀ ਦੇ ਨਾਲ ਰੋਸ਼ਨੀ ਕਰਦੇ ਸੀ ਜਦੋਂ ਲਾਈਟ ਚਲੀ ਜਾਂਦੀ ਸੀ, ਫਿਰ ਮੋਮਬੱਤੀ ਲੱਭੀ ਜਾਂਦੀ ਸੀ ਜਾਂ ਫਿਰ ਉਹ ਲਾਲਟੇਨ ਜੀ ਲੱਭੀ ਜਾਂਦੀ ਸੀ, ਹੈ ਨਾ। ਦੀਵਾ ਜਿਹੜਾ ਬੋਤਲ ਦੇ ਵਿੱਚ ਅਸੀਂ ਉਹ ਲੀਰਾਂ ਜੀਆਂ ਪਾ ਕੇ ਮਿੱਟੀ ਦਾ ਤੇਲ ਪਾ ਕੇ ਜਿਹੜਾ ਬਣਾਉਂਦੇ ਹੁੰਦੇ ਸੀ ਆਪਣਾ ਪੁਰਾਣੀ ਤੋਂ ਤਾਂ ਘਰੇਲੂ ਟਾਰਚ। ਪਰ ਹੁਣ ਜਦੋਂ ਕਿਤੇ ਲਾਈਟ ਚਲੀ ਜਾਵੇ, ਮੰਨ ਲਓ ਇਨਵਰਟਰ ਵੀ ਕੰਮ ਨਾ ਕਰੇ, ਜਨਰੇਟਰ ਗਰੀਬਾਂ ਦੇ ਘਰ ਹੋਵੇ ਨਾ ਮੇਰੇ ਵਰਗਿਆਂ ਦੇ ਘਰ, ਉਦੋਂ ਫਿਰ ਸਮਾਰਟਫੋਨ ਦੀ ਲਾਈਟ ਜਗਾ ਲਈਦੀ ਹੈ। ਬਿਲਕੁਲ ਜੀ। ਦੇਖੋ ਮਾਚਿਸ ਦੀ ਡੱਬੀ ਵਾਲੇ ਫੋਨ ਤੋਂ ਲੈ ਕੇ ਸਮਾਰਟਫੋਨ ਤੱਕ ਦਾ ਸਫ਼ਰ ਜਿਹੜਾ ਉਹ ਅਸੀਂ ਤੈਅ ਕੀਤਾ ਇਸ ਬਚਪਨ ਨੇ। ਔਰ ਨਾਲ ਦੀ ਨਾਲ ਇੱਕ ਗੱਲ ਹੋਰ ਦੱਸਾਂ, ਰੋਸ਼ਨੀ ਦੇ ਲਈ ਜਿਹੜੇ ਮੇਰੇ ਵਰਗੇ ਆਇਨਸਟਾਈਨ ਲਾਈਕ ਬੱਚੇ ਉਹਨਾਂ ਨੇ ਕੀ ਕੀਤਾ ਹੋਇਆ, ਕੀ ਭਲਾ, ਬੋਤਲਾਂ ਖਾਲੀ ਲੈ ਕੇ, ਠੀਕ ਹੈ ਜੀ, ਉਹਨਾਂ ਦੇ ਵਿੱਚ ਜੂਗ ਨੂੰ ਫੜ ਕੇ ਪਾ ਕੇ, ਹਾਏ ਹਾਏ ਜੋ ਉਹ ਰੋਸ਼ਨੀਆਂ ਸੀ ਨਾ ਡੀਜੇ ਲਾਈਟ, ਉਹ ਵੀ ਚਰਨਜੀਤ ਜੋਗੀ ਬਣਾ ਸਕਦਾ। ਕਿਉਂਕਿ ਹਰ ਲਾਲ ਸਾਬਨ ਲਾਈਫ ਬਾਈ ਨਹੀਂ ਹੁੰਦਾ ਤੇ ਹਰ ਲੜਕਾ ਚਰਨਜੀਤ ਜੋਗੀ ਨਹੀਂ ਹੋ ਸਕਦਾ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਹੈ ਜੀ। ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਨਜ਼ਰੀਆ, ਤੇ ਨਜ਼ਰੀਏ ਦੇ ਵਿੱਚ ਅਸੀਂ ਦੱਸ ਰਹੇ ਹਾਂ ਕਿ ਉਹ ਜ਼ਮਾਨਾ ਜਿਹਦਾ ਬਚਪਨ ਅਸੀਂ ਹੰਡਾਇਆ। ਸਾਡੇ ਨਾਲ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਸਾਰੀਆਂ ਚੀਜ਼ਾਂ ਨੂੰ ਦੇਖਿਆ। ਜੋਗੀ ਜੀ, ਮੈਂ ਇੱਕ ਚੀਜ਼ ਬੜੀ ਹੈਰਾਨ ਹੁੰਦੀ ਆ ਕਿ ਜਿਹੜੇ ਇਹ ਹੁਣ ਦੀ ਪਨੀਰੀ ਆ ਜਿਹੜੀ ਤਾਜੀ ਜੰਮੀ ਆ, ਝੋਨੇ ਦੀ ਗੰਡਿਆਂ ਦੀ, ਹਾਏ ਹਾਏ ਜਵਾਕਾਂ ਦੀ, ਜਵਾਕ ਇਹਨਾਂ ਦੀ ਵੀ ਪਨੀਰੀ ਲੱਗਦੀ ਹੈ। ਹੋਰ ਕੀ ਯਾਰਾ, ਫੈਮਿਲੀ ਪਲੈਨਿੰਗ ਵਾਲੇ ਆ ਵੀ ਤੁਰੇ ਫਿਰਦੇ ਆ। ਮੇਰੇ ਕਹਿਣ ਦਾ ਮਤਲਬ ਸੀਗਾ ਕਿ ਜਿੰਨੇ ਵੀ ਜਵਾਕ ਹੋਣ ਦੇ ਨੇ, ਯਾਨੀ ਕਿ ਕਹਿ ਲੋ ਵੀ 10 ਸਾਲ ਦਾ ਆ, ਕੋਈ 50 ਸਾਲਾਂ ਦਾ ਆ, ਕੋਈ 15 ਸਾਲਾਂ ਦਾ, ਇਹਨਾਂ ਨੇ ਉਹ ਸਾਰੀਆਂ ਚੀਜ਼ਾਂ ਨਹੀਂ ਐਕਸਪੀਰੀਅੰਸ ਕੀਤੀਆਂ ਜੋ ਅਸੀਂ ਕੀਤੀ। ਤੁਹਾਨੂੰ ਪਤਾ ਕਿ ਆਪਣੇ ਜ਼ਮਾਨੇ ਦੇ ਵਿੱਚ ਨਾ ਜਦੋਂ ਤਰਬੂਜ ਬਹੁਤ ਵੱਡਾ ਹੁੰਦਾ ਸੀ, ਐਕਸਕਿਊਜ਼ ਮੀ, ਹਾਂਜੀ, ਆਪਣੇ ਨਹੀਂ, ਹਾਂ ਸਿਰਫ ਤੇਰੇ। ਓਹ ਅੱਛਾ, ਹਾਂਜੀ, ਤੁਸੀਂ ਤਾਂ ਫਿਰ ਕੱਲ ਦੇ ਜਵਾਕ, ਸੌਰੀ, ਬਹੁਤ ਛੋਟੇ। ਮੈਂ ਜਦੋਂ ਆਉਣੀ ਹੁੰਦੀ ਨਾ ਸਟੂਡੀਓ, ਮੇਰੇ ਪੈਰੀ ਹੱਥ ਲਾਇਆ ਕਰੋ। ਤੇ ਲਾਉਣਾ ਹੀ ਹੁੰਨਾ, ਤੈਨੂੰ ਦੀਦਾ ਨਹੀਂ ਆਉਣ ਤਾਂ ਮੈਂ ਕਰਾਂ, ਅੱਖਾਂ ਦਾ ਆਪਰੇਸ਼ਨ ਵੀ ਕਰਾ ਲਾ। ਅੱਛਾ ਸ਼ੁਕਰ ਕਰੋ ਚਰਨਜੀਤ ਜੋਗੀ ਨੇ ਮੇਰੇ ਮਗਰੋਂ ਇਹ ਨਹੀਂ ਕਹਿ ਦਿੱਤਾ ਹਸਪਤਾਲ ਭਰਤੀ ਆ, ਕੋਡੇ ਪਿਘਲ ਗਏ ਸੀ ਤੇ ਨਵੇਂ ਪਵਾਣ ਗਈ ਆ। ਆਹੋ ਤੇ ਚਲੋ ਖੈਰ, ਮੈਂ ਤਾਂ ਕਿਸੇ ਹੋਰ ਨਹੀਂ ਕੁਝ ਕਹਿਤਾ। ਵੈਸੇ ਚੁਗਲੀਆਂ ਕੀ ਕੀਤੀਆਂ ਮੇਰੀ? ਉਹ ਤੇਰੀਆਂ ਕੋਈ ਚੁਗਲੀਆਂ ਨੇ ਕੀਤੀਆਂ, ਅਸੀਂ ਤਾਂ ਮਗਰੋਂ ਲੱਥੀ ਤੇ ਬਸ ਗੱਲ ਮੁੱਕੀਗਾ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਜਿਹੜੀ ਗੱਲ ਨਾ ਮੇਰੀ ਹੁੰਦੀ ਆ ਉਹ ਵਿੱਚ ਨਹੀਂ ਟੋਕਣੀ ਗਾਂ ਤੋਂ। ਨਹੀਂ ਮੈਂ ਟੋਕ ਨਹੀਂ ਸਕਦਾ, ਨਾਲੇ ਵੱਡਿਆਂ ਦਾ ਕਿਹਾ ਸਿਰ ਮੱਥੇ ਹੁੰਦਾ। ਕਹੋ ਵੱਡਿਓ। ਵੱਡੇ ਏਦਾਂ ਕਹਿੰਦੇ ਨੇ ਕਿ ਸਾਡੇ ਟਾਈਮ ਦੇ ਵਿੱਚ ਤਰਬੂਜ ਬਹੁਤ ਵੱਡਾ ਹੁੰਦਾ ਸੀ। ਹਾਂ, ਗੱਡੇ ਤੇ ਰੱਖ ਕੇ ਲਿਆਉਂਦੇ ਹੁੰਦੇ ਸੀ ਇਹਨਾਂ ਦੇ। ਹਾਂ, ਗੱਡੇ ਤੇ ਰੱਖ ਕੇ ਲਿਆਉਂਦੇ ਹੁੰਦੇ ਸੀ ਵੱਡਾ ਸਾਰਾ ਤਰਬੂਜ। ਹਾਏ ਹਾਏ, ਸਾਰਾ ਟੱਬਰ ਵਿੱਚ ਬੈਠ ਕੇ ਖਾਂਦਾ ਹੁੰਦਾ ਸੀਗਾ ਤੇ ਰਾਤ ਨੂੰ ਕਹਿੰਦਾ ਸੀ ਨਿੱਕੀ ਜਿਹੀ ਖਿੜਕੀ ਕੱਢ ਲਓ, ਅੱਛਾ ਇਹਦੇ ਵਿੱਚ ਹੀ ਰਵਾਂਗੇ, ਇਹਦੇ ਵਿੱਚ ਬੈੱਡ ਵਿਛਾ ਲਓ ਆਪਣਾ।
ਐਡਾ ਵੀ ਵੱਡਾ ਨਹੀਂ ਸੀ ਪੌੜੀ। ਅੱਛਾ। ਅਸਲ ਦੇ ਵਿੱਚ ਉਦੋਂ ਬਹੁਤ ਜ਼ਿਆਦਾ ਸਵਾਦ ਵੀ ਹੁੰਦਾ ਸੀ ਤੇ ਬਿਲਕੁਲ ਨੈਚੁਰਲ ਹੁੰਦਾ ਸੀ। ਹੁਣ ਟੀਕੇ ਲਾ ਕੇ ਸਾਈਜ਼ ਛੋਟੇ ਹੋ ਗਏ, ਸਵਾਦ ਹੋ ਰਿਹਾ ਹੀ ਨਹੀਂ। ਬਿਲਕੁਲ ਜੀ, ਸਵਾਦ ਖਤਮ ਹੋ ਗਏ ਨੇ। ਦੁਨੀਆ ਅੱਗੇ ਤੋਂ ਅੱਗੇ ਤਰੱਕੀ ਕਰਦੀ ਜਾ ਰਹੀ ਹੈ। ਉਹ ਤਰਬੂਜ ਜਿਹੜੇ ਆ, ਉਹ ਹਦਵਾਣੇ ਜਿਹੜੇ ਆ, ਉਹ ਸਾਵੇਂ ਟਿੱਬਿਆਂ ਦੇ ਵਿੱਚੋਂ ਟਿੱਬਿਆ ਰੇਤਲੇ ਜਿਹੜੇ ਖੇਤ ਹੁੰਦੇ ਸੀਗੇ ਉਹਨਾਂ ਦੇ ਵਿੱਚ ਬੀਜੇ ਜਾਂਦੇ ਸੀਗੇ, ਉਥੋਂ ਆਪ ਤੋੜ ਕੇ ਲਿਆਉਣੇ, ਮੁੱਕੀ ਮਾਰ ਕੇ ਭੰਨਣੇ। ਹਾਂਜੀ। ਤੇ ਕਈ ਵਾਰ ਤਾਂ ਫਿਰ ਆਪਣੇ ਚਾਕੂਆਂ ਦਾ ਇਸਤੇਮਾਲ ਵੀ ਕਰਨਾ ਤੇ ਉਹ ਹਦਵਾਣੇ ਜਿਹੜੇ ਆ। ਪਰ ਮੈਂ ਹਦਵਾਣਾ ਖਾਣ ਲੱਗੇ ਰੱਬ ਨਾਲ ਗਿਲਾ ਜ਼ਰੂਰ ਕਰਦਾ ਹੁੰਦਾ। ਕਾਤੋਂ? ਬਹੁਤ ਮੈਨੂੰ ਰੱਬ ਤੇ ਖਿੱਚ ਚੜਦੀ ਹੈ, ਕਿਸ ਗੱਲੋਂ? ਬਹੁਤ ਜ਼ਿਆਦਾ। ਮੈਂ ਤਾਂ ਕਹਿੰਦਾ ਕਿ ਉਸ ਵੇਲੇ ਹਦਵਾਣਾ ਖਾਂਦੇ ਕਿਤੇ ਮੇਰੇ ਸਾਹਮਣੇ ਆ ਜਾਵੇ ਨਾ, ਉਹਨੂੰ ਪੁੱਛਾਂ ਕਿ ਯਾਰ ਇਹਦੇ ਬੀ ਨਹੀਂ ਸੀ, ਤੂੰ ਖਰਬੂਜੇ ਵਾਂਗੂ ਇੱਕ ਥਾਂ ਤੇ ਰੱਖ ਸਕਦਾ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਇੱਥੇ ਰੱਬ ਦੇ ਨਾਲ ਲੜਨ ਵਾਲੇ ਚਰਨਜੀਤ ਜੋਗੀ ਫ੍ਰੀ ਮਿਲਦੇ ਨੇ ਤੇ ਨਾਲ ਮਿਲਦੀ ਹੈ ਰਮਨੀਕ ਕੌਰ, ਰੱਬ ਦੀ ਰਜ਼ਾ 'ਚ ਰਾਜ਼ੀ ਰਹਿਣ ਵਾਲੀ ਕੁੜੀ। ਉਹ ਕੀ? ਅੱਛਾ, ਤੂੰ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਵੇਂ। ਹੋਰ ਨਹੀਂ? ਦੇਖੋ ਅਸੀਂ ਹੈਗੇ ਜੀ ਪੜਾਕੂ, ਬਹੁਤ ਜ਼ਿਆਦਾ ਪੜ੍ਹਨ ਲਿਖਣ ਵਾਲੇ। ਅੱਛਾ। ਫਿਲਾਸਫਰ ਬੱਚੇ, ਇੰਨੇ ਵੱਡੇ ਫਿਲਾਸਫਰ ਕਿ ਸਾਨੂੰ ਪਤਾ ਨਹੀਂ ਸੀ ਲੱਗਦਾ ਹੁੰਦਾ ਯਾਰ ਅਸੀਂ ਗੁਰਦੁਆਰੇ ਜਾਣਾ, ਫਿਰ ਸਮਝ ਨਹੀਂ ਆਉਣੀ ਕਿ ਸਾਡੀਆਂ ਚੱਪਲਾਂ ਕਿੱਦਾਂ ਨਵੀਆਂ ਹੋ ਗਈਆਂ। ਹਾਂ ਸੱਚੀ ਮੁੱਚੀ ਸੌ ਲੱਗੇ। ਉਹਨੂੰ ਪਤਾ ਕੀ ਕਹਿੰਦੇ? ਰਿਪਲੇਸਮੈਂਟ ਕਹਿੰਦੇ ਆ। ਤੁਹਾਡੀ ਆਪਣੀ ਚੱਪਲ ਚੁੱਕੀ ਗਈ ਹੋਣੀ ਆ, ਤੁਸੀਂ ਕਿਸੇ ਹੋਰ ਦੀ ਪਾ ਲਈ ਹੋਣੀ। ਚਲਾਕੋ ਇਸ ਤਰ੍ਹਾਂ ਹੁੰਦਾ। ਹਾਂਜੀ। ਚਲੋ ਖੈਰ, ਉਹ ਵੀ ਸਾਡੇ ਫੱਟੇ ਹੁੰਦੀਆਂ ਸੀਗੀਆਂ। ਦੇਖਿਆ, ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਚਰਨਜੀਤ ਜੋਗੀ ਕਿੰਨਾ ਤਗੜਾ ਬਿਜ਼ਨਸਮੈਨ ਹੈ। ਨਿੱਕੇ ਹੁੰਦੇ ਤੋਂ ਬੜਾ ਬੇਈਮਾਨ ਹੈ। ਨੀਰਵ ਮੋਦੀ ਵੀ ਇਹਨਾਂ ਤੋਂ ਟਿਊਸ਼ਨਾਂ ਲੈਂਦਾ ਹੁੰਦਾ। ਦੇਖੋ, ਮੈਂ ਤਾਂ ਰੱਬ ਦੇ ਕੋਲੋਂ ਹਮੇਸ਼ਾ ਇਹੀ ਮੰਗਦਾ ਰਹਿਣਾ ਹੁੰਦਾ, ਹੀ ਸੱਚੇ ਪਾਤਸ਼ਾਹ, ਹੀ ਪਰਮਪਿਤਾ ਪਰਮਾਤਮਾ, ਹੀ ਮੇਰੇ ਰੱਬ ਜੀ, ਮੈਨੂੰ ਉਹਨਾਂ ਕੀ ਦੇ ਦੇਵੀਂ ਜਿੰਨਾ ਨੀਰਵ ਮੋਦੀ ਲੈ ਕੇ ਭੱਜ ਗਿਆ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ ਯੂਐਸਏ, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਨਜ਼ਰੀਏ ਦੇ ਵਿੱਚ ਅਸੀਂ ਦੱਸ ਰਹੇ ਹਾਂ ਵੀ ਅਸੀਂ ਬਚਪਨ ਦੇ ਵਿੱਚ ਕੀ ਚੀਜ਼ਾਂ ਕੀਤੀਆਂ ਜੋ ਅੱਜ ਦਾ ਬਚਪਨ ਗਵਾ ਚੁੱਕਾ ਹੈ ਜਾਂ ਉਹਨਾਂ ਨੂੰ ਉਹ ਚੀਜ਼ਾਂ ਮਿਲੀਆਂ ਹੀ ਨਹੀਂ। ਤੁਹਾਨੂੰ ਪਤਾ ਹੈ ਕਿ ਅਸੀਂ ਚਾਚਾ ਚੌਧਰੀ ਤੋਂ ਲੈ ਕੇ ਸਪਨਾ ਚੌਧਰੀ ਤੱਕ ਦਾ ਸਫ਼ਰ ਤੈਅ ਕੀਤਾ ਹੈ। ਮੈਂ ਤਾਂ ਚਾਚਾ ਚੌਧਰੀ ਨੂੰ ਮਿਲਿਆ ਨਹੀਂ, ਸਪਨਾ ਚੌਧਰੀ ਨੂੰ ਮਿਲਣ ਦੀ ਤਮੰਨਾ ਹੈਗੀ ਆ। ਹਾਏ ਹਾਏ, ਕਿੰਨੀਆਂ ਕਾਮਿਕਸ ਪੜ੍ਹਦੇ ਹੁੰਦੇ ਸੀ ਨਾ। ਤੁਹਾਨੂੰ ਪਤਾ ਕਿ ਉਹ ਛੋਟੀਆਂ ਕਾਮਿਕਸ। ਵੈਸੇ ਜਿਹੜਾ ਸਾਬੂ ਹੁੰਦਾ ਸੀ ਤੁਹਾਡਾ ਰਿਸ਼ਤੇਦਾਰ ਸੀ? ਹਾਂ, ਉਹਦਾ ਦਿਮਾਗ ਕੰਪਿਊਟਰ ਤੋਂ ਤੇਜ਼ ਜਿਹਦਾ ਚੱਲਦਾ ਸੀ। ਉਹ ਚਾਚਾ ਚੌਧਰੀ ਸੀ, ਉਹ ਸਾਡਾ ਸੀ। ਹਾਂਜੀ, ਉਹ ਸਾਡਾ ਸੀਗਾ। ਹਾਂ, ਸਾਬੂ ਸਾਡਾ ਸੀ। ਹੋਰ ਕੁਛ? ਬਿਲਕੁਲ ਠੀਕ ਠਾਕ ਹੈ। ਮੈਂ ਤਾਂ ਹੀ ਦੇਖਿਆ ਕਿ ਤੂੰ ਵੀ ਉਦਾਂ ਦੀ ਆ। ਅੱਛਾ, ਵੱਧ ਦਿਮਾਗ? ਨਹੀਂ, ਮੈਂ ਇਦਾਂ ਕਹਿ ਜ਼ਿਆਦਾ ਖਾਣ ਵਾਲੀ। ਹਾਂ ਚਲੋ ਖੈਰ, ਖਾਣਾ ਪੀਣਾ ਤੇ ਬੰਦੇ ਨੇ ਆਪੋ ਆਪਣੇ ਕਰਮਾਂ ਦਾ ਹੀ ਹੁੰਦਾ ਤੇ ਕਈ ਵਾਰ ਵਾਧੂ ਖਾਣਾ ਵੀ ਸ਼ਰਮਾਂ ਦਾ ਹੀ ਹੁੰਦਾ। ਆਹੋ। ਤੇ ਖੈਰ, ਆਪਾਂ ਗੱਲ ਕਰ ਰਹੇ ਸੀ ਕੰਮ ਦੀ ਕਿ ਕਾਮਿਕਸ ਦਾ ਜ਼ਮਾਨਾ ਸੀ ਉਦੋਂ। ਜੀ। ਬੱਚੇ ਚਾਚਾ ਚੌਧਰੀ, ਨਾਗਰਾਜ, ਕੋਬਰਾ, ਫਲਾਨਾ ਡਮਕਾਨਾ, ਵਿਕਰਮ ਬੇਤਾਲ, ਇਦਾਂ ਦੀਆਂ ਕਵਿਤਾਵਾਂ ਪੜ੍ਹਦੇ ਹੁੰਦੇ ਸੀ। ਚੰਦਾ ਮਾਮਾ ਆਉਂਦੀ ਹੁੰਦੀ ਸੀ। ਇਹ ਕਾਮਿਕਸ ਪੜ੍ਹਨੀਆਂ, ਠੀਕ ਹੈ। ਇਹਨਾਂ ਦੇ ਨਾਲ ਨਾਲ ਬੱਚਿਆਂ ਨੇ ਵੀਡੀਓ ਗੇਮ ਖੇਡਣ ਜਾਣਾ। ਦੁਕਾਨਾਂ ਦੇ ਉੱਪਰ ਛੋਟੇ ਛੋਟੇ ਲੱਗੇ ਹੁੰਦੇ ਸੀਗੇ, ਕੈਫੇ ਜਿਹੇ ਬਣੇ ਹੋਣੇ, ਉਹਨਾਂ ਦੇ ਵਿੱਚ ਵੀਡੀਓ ਗੇਮਾਂ ਖੇਡਣੀਆਂ। ਅੱਛਾ, ਅੱਜ ਉਹ ਮਜ਼ਾ ਫੋਨਾਂ ਦੇ ਵਿੱਚ ਵੀ ਨਹੀਂ ਆਉਂਦਾ ਗੇਮਾਂ ਖੇਡ ਕੇ, ਜਿਹੜਾ ਮਜ਼ਾ ਸਾਨੂੰ ਉੱਥੇ ਗੇਮਾਂ ਖੇਡਣ ਤੇ ਆਉਂਦਾ। ਮੈਂ ਕਹਾਂ ਜੀ, ਸਵਾਦ ਇੰਨਾ ਆਉਣਾ। ਔਰ ਦੁਨੀਆ ਦਾ ਸਭ ਤੋਂ ਵੱਡਾ ਧੱਕਾ ਪਤਾ ਕਦੋਂ ਲੱਗਦਾ ਹੁੰਦਾ ਸੀ? ਕਦੋਂ? ਜਦੋਂ ਸਾਡਾ ਪੇਪਰ ਐਨ ਅਸੀਂ ਆਖਰੀ ਵੇਲੇ ਮੁੱਕ ਜਾਣਾ, ਠੀਕ ਹੈ ਜੀ, ਸਾਨੂੰ ਮੈਡਮ ਨੇ ਕਹਿਣਾ ਪੇਪਰ ਫੜਾ ਦਿਓ। ਫਿਰ ਮੈਡਮ ਥੋੜਾ ਜਿਹਾ ਰਹਿ ਲੈਂਦੇ ਹੋ ਤੇ ਏਦਾਂ ਹੀ ਵੀਡੀਓ ਗੇਮ ਖੇਡਦੇ ਆ ਜਦੋਂ ਐਨ ਮਿਸ਼ਨ ਤੇ ਪਹੁੰਚ ਜਾਣਾ, ਆਣ ਕੇ ਮਾਲਕ ਨੇ ਕਹਿਣਾ ਟਾਈਮ ਪੂਰਾ ਹੋ ਗਿਆ, ਨਹੀਂ ਤਾਂ ਪੈਸੇ ਹੋਰ ਲੱਗਣਗੇ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਅਸੀਂ ਉਹ ਸਮਾਂ ਵੀ ਹੰਡਾਇਆ ਜਦੋਂ ਵਾਲਾਂ ਦੇ ਵਿੱਚ ਐਨ ਚੰਗੀ ਤਰ੍ਹਾਂ ਭਾਵੇਂ ਪਕੌੜੇ ਤਲ ਲੋ, ਇੰਨਾ ਸਰੋਂ ਦਾ ਤੇਲ ਪਾਇਆ ਜਾਂਦਾ ਸੀ। ਮੈਨੂੰ ਤੇ ਮੇਰਾ ਨਾ ਜਲੂਸ ਕੱਢ ਦਿੱਤਾ ਜਾਂਦਾ ਸੀ। 2 ਗੁੱਤਾਂ ਕਰਕੇ ਰਿਬਨ ਲਾ ਕੇ ਫਿਰ ਵਿਆਹ ਤੇ ਤੋਰਨਾ। ਹਾਏ ਹਾਏ, ਸ਼ਕਲ ਤੇ ਮੂੰਹ ਤੇ ਸਾਰੇ ਤੇ ਤੇਲ ਹੀ ਤੇਲ ਹੋਇਆ ਹੁੰਦਾ। ਬਿਲਕੁਲ ਜੀ, ਇੰਨਾ ਤੇਲ ਚੋਂਦਾ ਹੁੰਦਾ ਸੀ। ਕਈ ਵਾਰ ਤਾਂ ਲਾਗੀ ਇਹਦੇ ਸਿਰ ਤੋਂ ਤੇਲ ਲਾ ਕੇ ਚੋ ਕੇ ਲਾੜੇ ਦਾ ਸਵਾਗਤ ਕਰਦੇ ਹੁੰਦੇ ਸੀ। ਤੇ ਕਈ ਵਾਰ ਤਾਂ ਇਹਦੇ ਘਰ ਵਾਲੇ ਇਹ ਕਹਿੰਦੇ ਹੁੰਦੇ ਸੀ ਕਿ ਚਲੋ ਪਕੌੜੇ ਉਦਾਂ ਹੀ ਤਲ ਲਓ, ਬਾਅਦ ਵਿੱਚ ਇਹਦੇ ਸਿਰ ਤੇ ਘਸਾ ਕੇ ਖਾ ਲਾਂਗੇ। ਹਾਏ ਹਾਏ, ਜੋਗੀ ਜੀ ਗੰਦੇ ਹੋ ਤੁਸੀਂ। ਗੱਲ ਇਹ ਹੈ ਕਿ ਉਸ ਵੇਲੇ ਸਰੋਂ ਦਾ ਤੇਲ ਜਿਹੜਾ ਉਹ ਚੰਗਾ ਹੁੰਦਾ ਸੀ। ਜੀ। ਔਰ ਦੱਸ ਦਈਏ
ਕਿ ਸਰੋਂ ਦਾ ਤੇਲ ਕੇਵਲ ਉਸ ਵੇਲੇ ਹੀ ਨਹੀਂ, ਅੱਜ ਵੀ ਚੰਗਾ ਅੱਜ ਵੀ ਚੰਗਾ ਹੀ ਹੈ। ਤੇ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਦਾ ਵੇਲਾ ਜਿਹਦੇ ਵਿੱਚ ਚੰਗੀਆਂ ਜਿਹੜੀਆਂ ਹੈਅਰ ਕਰੀਮਸ ਆ ਗਈਆਂ ਨੇ, ਜੈਲ ਆ ਗਈਆਂ ਨੇ, ਹੈਅਰ ਸਪਰੇ ਆ ਗਈਆਂ ਨੇ। ਮੈਨੂੰ ਨਾ ਸੱਚੀ ਗੁੱਸਾ ਚੜਦਾ ਉਹਨਾਂ ਮੁੰਡਿਆਂ ਤੇ ਜਿਨ੍ਹਾਂ ਨੇ ਨਾ ਇਧਰੋਂ ਵਾਲ ਸਾਰੇ ਸਾਈਡਾਂ ਤੋਂ ਨਾ ਐਨ ਪੂਰੀ ਮਸ਼ੀਨ ਫੇਰੀ ਹੁੰਦੀ ਐਨ ਸਫਾ ਚੱਟ, ਵਿੱਚੋਂ ਵਾਲ ਐ ਖੜੇ ਕੀਤੇ ਹੁੰਦੇ ਜਿੱਦਾਂ ਐਨ ਕਣਕ ਦੀ ਪੱਕੀ ਫਸਲ ਖੜੀ ਹੋਵੇ। ਦੇਖੋ ਗੱਲ ਏਦਾਂ ਹੈ, ਉਹਨਾਂ ਨੇ ਉਹ ਜਿਹੜੀ ਮਸ਼ੀਨ ਹੈ ਨਾ, ਉਹ ਆਪਣੇ ਵਾਲਾਂ ਤੇ ਨਹੀਂ, ਆਪਣੀ ਤਹਿਜ਼ੀਬ ਤੇ ਫੇਰੀ ਹੁੰਦੀ ਹੈ। ਹਾਂ, ਤੁਸੀਂ ਸੁਣ ਰਹੇ ਹੋ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ ਨਾ ਤਾਂ ਉਹ ਬੰਦੇ ਲੱਭਦੇ ਨੇ, ਨਾ ਉਹ ਲਿਆਕਤ ਲੱਭਦੀ ਹੈ, ਤੇ ਮਿਲਾਵਟ ਇੰਨੀ ਹੋ ਗਈ ਹੈ ਕਿ ਪੁੱਛੋ ਨਾ। ਲਿਆਕਤ ਦੀ ਗੱਲ ਤੁਸੀਂ ਕੀਤੀ ਹੈ, ਲਿਆਕਤ ਪਹਿਲਾਂ ਮੇਰੀ ਸੁਣ ਲਓ। ਅੱਛਾ, ਅੱਜ ਕੱਲ ਦੇ ਜਵਾਕ ਉਹ ਕੰਮ ਕਰ ਹੀ ਨਹੀਂ ਸਕਦੇ ਜੋ ਅਸੀਂ ਕਰ ਲਿਆ। ਕਿਵੇਂ? ਨਾ ਜੀ ਨਾ, ਮੈਂ ਕਹਾਂ ਜੀ ਮੈਂ ਲਿਖ ਕੇ ਦੇ ਸਕਦਾ ਗੱਲ ਕਹਿਣ ਤੋਂ ਪਹਿਲਾਂ। ਅੱਜ ਦੇ ਜਵਾਕ ਉਹ ਕੰਮ ਕਰ ਹੀ ਨਹੀਂ ਸਕਦੇ। ਕਿੱਦਾਂ ਭਲਾ? ਡੱਡੂ ਤੇ ਪੈਰ ਨੂੰ ਬੰਨ ਕੇ ਧਾਗਾ, ਹੈ ਡੱਡੂ ਨੂੰ ਦੜਾ ਸਕਦੇ। ਅੱਛਾ ਜੀ, ਡੱਡੂ ਵੀ ਮਿਹਨਤਾਂ ਕਰਦਾ ਹੁੰਦਾ ਸੀ, ਮਿਹਨਤ ਨਾਲ ਹੀ ਛੱਡਦੇ, ਮਿਹਨਤ ਨਾਲ ਹੀ ਛੱਡਦੇ, ਮਿਹਨਤ ਨਾਲ ਹੀ ਛੱਡਦੇ। ਇੱਕ ਵਾਰੀ ਕਿਸੇ ਸੋਹਣੀ ਜੀ ਕੁੜੀ ਨੇ ਡੱਡੂ ਨੂੰ ਪੁੱਛ ਲਿਆ, ਅੱਛਾ, ਕਹਿੰਦੀ ਇਹ ਦੱਸ ਕਿ ਕੁੜੀਆਂ ਦੇ ਵਿੱਚ ਦਿਮਾਗ ਘੱਟ ਹੁੰਦਾ ਹੈ, ਕੁੜੀਆਂ ਦੇ ਵਿੱਚ ਅਕਲ ਨਹੀਂ ਹੁੰਦੀ, ਹਾਂ, ਕੁੜੀਆਂ ਇਹ ਅਕਲਮੰਦੀ ਵਾਲੇ ਕੰਮ ਨਹੀਂ ਕਰਦੀਆਂ? ਡੱਡੂ ਕਹਿੰਦਾ ਹਾਂ, ਨਾਲ ਹੀ ਉਹਨੇ ਟਬੂਸੀ ਮਾਰੀ ਤੇ ਪਾਣੀ ਦੇ ਵਿੱਚ। ਅੱਛਾ, ਕਹਿੰਦੀ ਚੱਲ ਸੱਚ ਤਾਂ ਬੋਲ ਗਿਆ, ਪਰ ਇਹਨੂੰ ਖੁਦਕੁਸ਼ੀ ਕਰਨ ਦੀ ਕੀ ਲੋੜ ਸੀ? ਦੱਸੋ ਕਿਸੇ ਨੇ ਡੱਡੂ ਦੜਾਇਆ ਹੋਵੇ? ਇੰਨਾ ਸਿਆਣਾ ਡੱਡੂ ਕਿ ਉਹਦੇ ਪੈਰ ਨੂੰ ਬੰਨ ਕੇ ਧਾਗਾ, ਤੇ ਅਸੀਂ ਕਿਹਾ ਚੱਲ ਭਾਗ ਬਸੰਤੀ ਭਾਗ, ਤੇਰੀ ਇੱਜ਼ਤ ਦਾ ਸਵਾਲ ਹੈ। ਉਹ ਜੋਗੀ ਜੀ ਤੁਹਾਡੇ ਵਰਗੇ ਇਹ ਕੰਮ ਕਰ ਸਕਦੇ ਆ, ਬਾਕੀ ਨਹੀਂ ਕਰ ਸਕਦੇ। ਇਹ ਨਾਰਮਲ ਬੱਚਿਆਂ ਦਾ ਕੰਮ ਨਹੀਂ ਆ। ਅੱਛਾ, ਹਾਂ, ਇਹ ਵਿਗਿਆਨੀਆਂ ਦਾ ਕੰਮ ਆ। ਵਾਕਈ ਜੀ ਬਚਪਨ ਤਾਂ ਅਸੀਂ ਜੀ ਹੈ ਜਿਹਦੇ ਵਿੱਚ ਅਸੀਂ ਖੱਟੇ ਮਿੱਠੇ ਬੇਰਾਂ ਤੋਂ ਲੈ ਕੇ ਕੀਵੀ ਤੱਕ ਦਾ ਸਫ਼ਰ ਤੈਅ ਕੀਤਾ ਹੈ। ਅਸੀਂ ਦੂਰਦਰਸ਼ਨ ਤੋਂ ਲੈ ਕੇ 500 ਨਿੱਜੀ ਚੈਨਲ ਤੱਕ ਤੇ ਬਾਅਦ ਵਿੱਚ ਇਹ ਵੈਬ ਸੀਰੀਜ਼ ਨੂੰ ਵੀ ਦੇਖਿਆ। ਅਸੀਂ ਸੰਤਰੇ ਦੀ ਗੋਲੀ ਤੋਂ ਲੈ ਕੇ ਕਿੰਡਰ ਜॉय ਤੱਕ ਦਾ ਸਫ਼ਰ ਤੈਅ ਕੀਤਾ। ਖੈਰ ਸੰਤਰੇ ਦੀ ਗੋਲੀ ਤਾਂ ਤੈਨੂੰ ਅੱਜ ਵੀ ਬਹੁਤ ਚੰਗੀ ਲੱਗਦੀ ਹੈ ਨਾ? ਹਾਂ, ਕਿਉਂਕਿ ਸਫ਼ਰ ਦੇ ਵਿੱਚ ਜਾਨੀ ਹੈ ਤੇ ਤੇਰਾ ਦਿਲ ਕੱਚਾ ਮਿੱਠਾ ਜਿਹਾ ਹੋ ਜਾਂਦਾ ਨਾ। ਹੁੰਦਾ ਕਿ ਨਹੀਂ ਹੁੰਦਾ? ਹੁੰਦਾ। ਹਾਂ, ਬਸ ਫਿਰ ਗੱਲ ਇਹ ਹੈ ਕਿ ਅਸੀਂ ਉਹ ਬਚਪਨ ਵੀ ਹੰਡਾਇਆ ਜਿਹੜਾ ਅਕੜੇ ਤੋੜ ਕੇ ਉਹਦੀਆਂ ਬੰਦੂਕਾਂ ਬਣਾਇਆ ਕਰਦਾ ਸੀ। ਅਸੀਂ ਉਹ ਬਚਪਨ ਵੀ ਹੰਡਾਇਆ ਕਿ ਜਿਹੜਾ ਮਿੱਟੀ ਦੇ ਖਿਡੌਣੇ ਬਣਾਇਆ ਕਰਦਾ ਸੀ। ਅਸੀਂ ਉਹ ਬਚਪਨ ਵੀ ਹੰਡਾਇਆ ਕਿ ਜਿਹੜਾ ਇੱਕੋ ਰੰਗ ਦੇ ਕੱਪੜੇ ਪਾਇਆ ਕਰਦਾ ਸੀ। ਅਸੀਂ ਉਹ ਬਚਪਨ ਵੀ ਹੰਡਾਇਆ ਕਿ ਜਿਹਦੇ ਵੱਡਿਆਂ ਦੇ ਨਿੱਕੇ ਹੋਏ ਕੱਪੜੇ ਆ ਜਾਂਦੇ ਹੁੰਦੇ ਸੀ ਤੇ ਉਹਨਾਂ ਦੇ ਕੱਪੜੇ ਫਿਰ ਹੋਰ ਕਿਸੇ ਚੀਜ਼ਾਂ ਦੇ ਵਿੱਚ ਇਸਤੇਮਾਲ ਹੋ ਜਾਂਦੇ ਹੁੰਦੇ ਸੀਗੇ। ਉਹ ਬਚਪਨ ਜਿਹੜਾ ਰੋਂਦਾ ਕਰਲਾਉਂਦਾ ਰਿਹਾ ਤੇ ਉਹਨੂੰ ਚੁੱਪ ਕਰਾਉਣ ਦੇ ਵਾਸਤੇ ਮਾਂ-ਬਾਪ ਦੁਬਾਰਾ ਉਹਨਾਂ ਨੂੰ ਕੁੱਟਦੇ ਰਹੇ। ਅਸੀਂ ਉਹ ਬਚਪਨ ਹੰਡਾਇਆ ਜੀ। ਬਿਲਕੁਲ ਜੀ, ਪਰ ਅੱਜ ਦੀ ਪੀੜ੍ਹੀ ਦਾ ਬਚਪਨ ਦਮ ਤੋੜ ਰਿਹਾ ਹੈ। ਅੱਜ ਦੀ ਪੀੜ੍ਹੀ ਸਾਡੇ ਟਾਈਮ ਦਾ ਜਿਹੜਾ ਬਚਪਨ ਸੀ ਨਾ, ਉਹਦੀ ਕਲਪਨਾ ਵੀ ਨਹੀਂ ਕਰਦੀ। ਬਿਲਕੁਲ ਜੀ, ਔਰ ਅੱਜ ਦੀ ਪੀੜ੍ਹੀ ਨੂੰ ਅਸੀਂ ਜ਼ਿਆਦਾ ਨਾ ਸੁਚੇਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਹਨਾਂ ਨੂੰ ਛੇਤੀ ਵੱਡੇ ਕਰਨ ਦੀ ਕੋਸ਼ਿਸ਼ ਕਰਦੇ। ਆਹ ਨਾ ਕੰਮ ਕਰ, ਤੂੰ ਹੁਣ ਬੱਚਾ। ਬੱਚਿਆਂ ਨੇ ਨਹੀਂ ਇਹ ਕੰਮ ਕਰਨੇ ਤੇ ਕਰਨੇ ਕਿਹੜੇ? ਬੱਚਿਆਂ ਨੂੰ ਸ਼ਰਾਰਤਾਂ ਵੀ ਕਰਨ ਦਿਓ, ਬੱਚਿਆਂ ਨੂੰ ਖੇਡਣ ਵੀ ਦਿਓ, ਬੱਚਿਆਂ ਨੂੰ ਇੱਧਰ ਉੱਧਰ ਉਛਲ ਕੂਦ ਕਰਨ ਦਿਓ। ਬੱਚਿਆਂ ਦਾ ਬਚਪਨ ਨਾ ਮਾਰੋ। ਬਿਲਕੁਲ ਜੀ, ਔਰ ਬਚਪਨ ਸਾਡਾ ਸੀ ਬਿਲਕੁਲ, ਕਿਉਂਕਿ ਅਸੀਂ ਆਪਣੇ ਬਲੈਕ ਐਂਡ ਵਾਈਟ ਦੇ ਟਾਈਮ ਦੇ ਵਿੱਚ ਵੀ ਰੰਗੀਨ ਸੁਪਨੇ ਤੇ ਗਰੀਬੀ ਦੇ ਟਾਈਮ ਦੇ ਵਿੱਚ ਬੜਾ ਅਮੀਰ ਬਚਪਨ ਜੀ ਕੇ ਵੇਖਿਆ। ਬਿਲਕੁਲ ਜੀ, ਤੇ ਅੱਜ ਦੇ ਜਿਹੜੇ ਅਮੀਰ ਬੱਚੇ ਨੇ ਉਹਨਾਂ ਦਾ ਬਚਪਨ ਗਰੀਬ ਹੋ ਗਿਆ। ਰੋਣਾ ਇਸੇ ਗੱਲ ਦਾ ਹੈ, ਇਸੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਆ ਗਈਆਂ ਨੇ। ਹੁਣ ਮੈਂ ਦੇਖੋ ਆਪਣਾ ਬਚਪਨ ਬਹੁਤ ਇੰਜੋਏ ਕੀਤਾ, ਜਿਹਨਾਂ ਨੇ ਨਹੀਂ ਕੀਤਾ ਉਹਨਾਂ ਦੇ ਕਈਆਂ ਦੇ ਗੋਡੇ ਵੀ ਰਿਪਲੇਸ ਹੋ ਗਏ ਨੇ। ਅੱਛਾ ਜੀ, ਹਾਂਜੀ, ਚਲੋ ਹੁਣ ਲਈਏ ਇਜਾਜ਼ਤਾਂ। ਬਿਲਕੁਲ ਜੀ। ਤੇ ਵੈਸੇ ਤੇਰੇ ਗੋਡਿਆਂ ਦਾ ਕੀ ਹਾਲ ਹੈ? ਬਹੁਤ ਠੀਕ ਹੈ। ਆਪਰੇਸ਼ਨ ਠੀਕ ਹੋ ਗਿਆ ਅੱਖਾਂ ਦਾ? ਹਾਂਜੀ ਹਾਂਜੀ। ਚਲੋ ਫਿਰ ਤਾਂ ਹੀ ਤੁਹਾਨੂੰ ਅਸੀਂ 15 ਦਿਨ ਦੀ ਛੁੱਟੀ ਦਿੱਤੀ ਸੀ। ਅੱਛਾ ਜੀ, ਲਓ ਜੀ ਅਸੀਂ ਹੁਣ ਜਾ ਰਹੇ ਹਾਂ ਤੇ ਕਿਉਂਕਿ ਇਹਦੀ ਹੋ ਗਿਆ ਦਵਾਈ ਦਾ ਟਾਈਮ, ਤੇ ਆਪਾਂ ਫਿਰ ਆਣ ਕੇ ਬਹੁਤ ਸਾਰੇ ਕਰਾਂਗੇ ਗੱਲਾਂ ਬਾਤਾਂ। ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ। ਤੇ ਸੁਣਦੇ ਰਹਿਣਾ ਜੀ ਤੁਸੀਂ ਇਸੇ ਤਰ੍ਹਾਂ ਹੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ USA।